ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਅੱਜ ਦੇ ਅਹਿਮ ਇਸ਼ੂਜ਼ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮੈਂ ਵੀ ਕੁਝ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ। ਅਜੀਬ ਰਿਸ਼ਤਾ ਹੈ ਸਾਡਾ ਵਾਹਿਗੁਰੂ ਦੇ ਨਾਲ। ਮੁਸੀਬਤ ਜਦ ਵੀ ਆਉਂਦੀ ਹੈ ਪਤਾ ਨਹੀਂ ਕਿਸ ਰੂਪ ਵਿੱਚ ਆਉਂਦਾ ਹੈ, ਹੱਥ ਫੜ ਕੇ ਪਾਰ ਲੰਘਾ ਦਿੰਦਾ ਹੈ। ਮੈਂ ਉਸ ਦੇ ਸਾਹਮਣੇ ਝੁਕਦਾ ਹਾਂ ਤੇ ਉਹ ਸਭ ਦੇ ਸਾਹਮਣੇ ਮੇਰਾ ਸਿਰ ਉਠਾਉਂਦਾ ਹੈ। ਸੋ ਹੁਣ ਆਪਾਂ ਡਾਕਟਰ ਸਾਹਿਬ ਗੁਰੂਣਾ ਦੇ ਵਿਚਾਰ ਗੁਰਬਾਣੀ ਰਾਹੀਂ ਸੁਣਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣ। ਜੀ ਸਾਹਿਬ ਕੀ ਕਹਿਣਾ ਚਾਹੋਗੇ? ਨਹੀਂ, ਬੜੀ ਖੂਬਸੂਰਤ ਗੱਲ ਤੁਸੀਂ ਕੀਤੀ ਹੈ ਜੀ, ਥੈਂਕ ਯੂ ਸੋ ਮਚ। ਕਿਉਂਕਿ ਬਹੁਤ ਵਾਰ ਇਹ ਜਿਹੜੇ ਫਿਲਾਸਫੀ ਵਾਲੇ ਲੋਕ ਸਨ, ਜਿਹੜੇ ਤਰਕ ਨਾਲ ਜਾਂ ਲੌਜਿਕ ਨਾਲ ਗੱਲ ਕਰਦੇ ਸੀ, ਜਿਨ੍ਹਾਂ ਦੇ ਵਿੱਚ ਜ਼ਾਹਰ ਹੈ ਸੁਕਰਾਤ ਦਾ ਜ਼ਿਕਰ ਹੁੰਦਾ ਹੈ, ਸੋਕਰੇਟਿਸ ਦਾ, ਅਰਿਸਟੋਟਲ ਦਾ ਹੁੰਦਾ ਹੈ, ਪਲੇਟੋ ਦਾ ਹੁੰਦਾ ਹੈ। ਸਾਡੇ ਖਿੱਤੇ ਦੇ ਵਿੱਚ ਵੀ ਕਣਾਦ, ਗੌਤਮੀਅਮ, ਜਿਹੜੇ ਬਹੁਤ ਸਾਰੇ ਰਿਸ਼ੀ, ਔਰ ਉਹਨਾਂ 'ਚ ਐਸੇ ਵੀ ਜਿਹੜੇ ਬਿਲਕੁਲ ਡਿਨਾਇਲ 'ਚ ਵੀ ਸੀ, ਕਿਉਂਕਿ ਤੱਤਾਂ ਦੀ ਗੱਲ ਕਰਦੇ ਸੀ, ਐਲੀਮੈਂਟਸ ਕੀ ਨੇ। ਪਰ ਜਿਹੜਾ ਸਿੱਖ ਫੇਥ ਦਾ ਬੇਸ ਹੈ ਉਹ ਹੈ ਕਿ ਨਾਨਕ ਕਾ ਸਤਿਗੁਰ ਦਿਸੈ ਜ਼ਾਹਰਾ। ਜਦੋਂ ਅਸੀਂ ਰੱਬ ਦੀ ਗੱਲ ਕਰਦੇ ਹਾਂ, ਸਾਡੇ ਲਈ ਰੱਬ ਜ਼ਾਹਰਾ ਜ਼ਹੂਰ ਹੈ, ਹਾਜ਼ਰਾ ਹਜ਼ੂਰ ਹੈ। ਕਿ ਜੇ ਤੁਸੀਂ ਉਸ ਰੱਬ ਦੇ ਉੱਤੇ ਫੇਥ ਰੱਖਦੇ ਹੋ, ਈਮਾਨ ਰੱਖਦੇ ਹੋ, ਨਿਸ਼ਚਾ ਰੱਖਦੇ ਹੋ, ਯਕੀਨ ਰੱਖਦੇ ਹੋ, ਤੇ ਉਹ ਜ਼ਾਹਰਾ ਜ਼ਹੂਰ, ਹਾਜ਼ਰਾ ਹਜ਼ੂਰ ਰੱਬ ਤੁਹਾਨੂੰ ਸੱਚਮੁੱਚ ਤੁਹਾਡੀ ਉਂਗਲ ਫੜ ਕੇ ਤੁਹਾਨੂੰ ਪਾਰ ਲੈ ਜਾਂਦਾ ਹੈ, ਤੁਹਾਡੇ ਦੁੱਖ ਸੁੱਖ ਦਾ ਸਾਥੀ ਹੈ। ਇਹ ਕੋਈ ਪਰਸਨਲ ਗੋਡ, ਜਦੋਂ ਹਿੰਦੂ ਮਜ਼ਹਬ ਦੇ ਵਿੱਚ ਬੁੱਤ ਪੂਜਾ ਸ਼ੁਰੂ ਹੋਈ, ਬੁੱਤ ਪੂਜਾ ਦਾ ਬੇਸ ਜਿਹੜਾ ਹੈ ਉਹ ਪਰਸਨਲਾਈਜ਼ ਗੋਡ ਹੈ, ਉਹਨੇ ਉਹਨੂੰ ਪਰਸਨਲ। ਪਰ ਇੱਥੇ ਰੱਬ ਉਹੀ ਹੈ ਜਿਹੜਾ ਜ਼ਰੇ ਜ਼ਰੇ 'ਚ ਵਸਦਾ, ਓਮਨੀ ਪ੍ਰੈਜ਼ੈਂਟ ਹੈ। ਰੱਬ ਦੀ ਕੋਈ ਸ਼ਕਲ, ਕੋਈ ਸੂਰਤ, ਕੋਈ ਮੂਰਤ ਨਹੀਂ। ਔਰ ਇਹ ਗੱਲ ਸ਼ੁਰੂਆਤੀ ਜਿਸ ਨੂੰ ਅਸੀਂ ਬੇਸਿਕ ਫਾਰਮੂਲਾ ਕਹਿੰਦੇ ਹਾਂ, ਮੰਤਰ ਲਫ਼ਜ਼ ਕਈ ਵਾਰੀ ਹਿੰਦੂਆਂ ਨਾਲ ਜੁੜ ਜਾਂਦਾ। ਜਦੋਂ ਫਾਰਮੂਲੀ ਕਹਿੰਦੇ ਨੇ ਤਾਂ ਉਹ ਮਲਟੀਪਲ ਮੰਤਰ ਨੇ। ਜਦੋਂ ਅਸੀਂ ਮੂਲ ਮੰਤਰ ਕਹਿੰਦੇ ਹਾਂ ਕਿ ਬੇਸਿਕ, ਜਿਹਦੇ ਉੱਤੇ ਜਿਹਨੂੰ ਤੁਸੀਂ ਡਿਫਾਈਨ ਕਰਦੇ ਹੋ, ਜਿਹੜਾ ਤੁਹਾਡਾ ਬੇਸ ਹੈ, ਉਹ ਇਹੀ ਹੈ ਕਿ ਇੱਕ ਓੰਕਾਰ, ਕਿ ਉਹ ਵਾਹਿਗੁਰੂ ਇੱਕੋ ਇੱਕ ਹੈ, ਉਹਦਾ ਕੋਈ ਸ਼ਰੀਕ ਨਹੀਂ ਹੈ, ਉਹ ਸੱਚਾ ਹੈ, ਉਹ ਕਰਤਾ ਹੈ, ਕ੍ਰੀਏਟਰ ਕਰਨ ਵਾਲਾ ਹੈ, ਉਹ ਨਿਰਭਉ, ਕਿਸੇ ਤੋਂ ਡਰਦਾ ਨਹੀਂ, ਕਿਸੇ ਨਾਲ ਵੈਰ ਨਹੀਂ ਰੱਖਦਾ, ਅਕਾਲ ਮੂਰਤ, ਉਹ ਮਰਦਾ ਨਹੀਂ ਹੈ। ਜਿਹੜੀ ਮੂਰਤ ਹੈ ਜਾਂ ਜਿਹੜਾ ਇਨਸਾਨੀ ਰੂਪ ਚ ਆਉਂਦਾ ਹੈ ਉਹ ਤਾਂ ਮਰਦਾ ਵੀ ਹੈ, ਜਿਹੜਾ ਜੰਮੇਗਾ ਉਹ ਮਰੇਗਾ। ਉਹ ਅਜੂਨੀ, ਉਹ ਕਿਸੇ ਫਾਰਮ ਆਫ ਲਾਈਫ ਚ ਨਹੀਂ ਆਉਂਦਾ। ਔਰ ਇੱਥੋਂ ਤੱਕ ਗੁਰੂ ਸਾਹਿਬ ਨੇ ਫਰਮਾਇਆ, ਸੋ ਮੁਖ ਜਲੇ ਜਿਤ ਕਹਿ ਠਾਕਰ ਜੋਨੀ, ਕਿ ਉਹ ਮੂੰਹ ਸੜ ਜਾਏ ਜਿਹੜਾ ਕਹਿੰਦਾ ਕਿ ਰੱਬ ਜਿਹੜਾ ਹੈ ਉਹ ਜੂਨ ਦੇ ਵਿੱਚ ਆਉਂਦਾ, ਜਾਂ ਰੱਬ ਜਨਮ ਲੈਂਦਾ ਹੈ, ਜਾਂ ਰੱਬ ਜਿਹੜਾ ਫਿਜ਼ੀਕਲ ਫਾਰਮ ਚ ਆਉਂਦਾ ਹੈ। ਇਹ ਇਸ ਤੋਂ ਵੱਧ ਕੇ ਹੋਰ ਸੋ ਮੁਖ ਜਲੇ ਗੁਰੂ ਅਮਰਦਾਸ ਜੀ ਦਾ ਹੈ, ਜਿਤ ਕਹੇ ਠਾਕਰ ਜੋਨੀ। ਔਰ ਜ਼ਾਹਰ ਹੈ ਕਿ ਉਹ ਅਜੂਨੀ ਹੈ, ਸਵੈ ਭੰਗ ਹੈ, ਉਹਨੂੰ ਕਿਸੇ ਨੇ ਨਹੀਂ ਬਣਾਇਆ ਹੈ, ਸੈਲਫ ਇਲੂਮੀਨੇਟਿੰਗ ਹੈ। ਔਰ ਅਲਟੀਮੇਟਲੀ ਗੁਰੂ ਦੀ ਬਖਸ਼ਿਸ਼ ਨਾਲ, ਕਿਰਪਾ ਨਾਲ, ਰੱਬ ਰਹਿਮਤ ਦੇ ਨਾਲ ਆਪਣਾ ਆਪ ਜਤਾਉਂਦਾ ਹੈ। ਉਹ ਅਲਟੀਮੇਟ ਟਰੂਥ ਹੈ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਉਹ ਅਜ਼ਲਾਂ ਤੋਂ, ਜਦੋਂ ਕੋਈ ਵੀ ਨਹੀਂ ਸੀ, ਫਾਰਮ ਆਫ ਲਾਈਫ ਵੀ ਨਹੀਂ ਸੀ, ਉਹ ਉਦੋਂ ਵੀ ਸੀ, ਅੱਜ ਵੀ ਹੈ। ਜੇ ਸਾਰੀ ਸਿਵਲਾਈਜੇਸ਼ਨ, ਸਾਰੀ ਕਾਇਨਾਤ, ਸਾਰੀ ਧਰਤੀ ਖਤਮ ਹੋ ਜਾਏ, ਉਹ ਫਿਰ ਵੀ ਰਹੇਗਾ। ਔਰ ਇਹੀ ਹੈ ਉਸ ਦੇ ਉੱਤੇ ਫੇਥ, ਉਸ ਤੇ ਈਮਾਨ। ਔਰ ਉਹ ਅਲਟੀਮੇਟਲੀ ਤੁਹਾਡਾ ਦੁੱਖ ਸੁੱਖ ਦਾ ਜਿਹੜਾ, ਜਿਸ ਨੂੰ ਅਸੀਂ ਮਹਿਸੂਸ ਕਰਦੇ ਹਾਂ, ਰੱਬ ਦੇ ਨਾਲ ਮੁਹੱਬਤ ਜਿਹੜੀ ਹੈ, ਤੁਸੀਂ ਉਸ ਤੋਂ ਫਿਰ ਪਾਰ ਚਲੇ ਜਾਂਦੇ ਹੋ। ਤੁਹਾਨੂੰ ਜੋ ਕੁਝ ਨਜ਼ਰ ਆਉਂਦਾ ਹੈ ਉਹਦੇ ਹੁਕਮ 'ਚ ਨਜ਼ਰ ਆਉਂਦਾ ਹੈ। ਫਿਰ ਤੁਸੀਂ ਇਹ ਕਹਿੰਦੇ ਹੋ, ਜੇ ਸੁਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਏ। ਕਿ ਸੁੱਖ ਵੀ ਹੋਏ ਤਾਂ ਵੀ ਤੂੰ ਹੈ, ਦੁੱਖ ਹੋਏ ਤਾਂ ਵੀ ਤੂੰ ਹੈ। ਤੂੰ ਇੰਨੀ ਰਹਿਮਤ ਕਰ ਕਿ ਮੈਨੂੰ ਇਹ ਹਿੰਮਤ ਦੇ ਕਿ ਮੈਂ ਦੁੱਖ ਨੂੰ ਵੀ ਸੁੱਖ ਕਰਕੇ ਮੰਨਾਂ, ਤੇਰੇ ਹੁਕਮ 'ਚ ਜੀਵਾਂ, ਤੇਰੇ ਹੁਕਮ ਦੇ। ਇਹਨੂੰ ਹੀ ਕਹਿੰਦੇ ਨੇ ਕਿ ਜਿਹੜਾ ਬੰਦਾ ਬੰਦੇ ਸੇ ਜੇ ਪਵੇਂ ਵਿੱਚ ਬੰਦੀ, ਤੱਕਣ ਕੋ ਦੀਦਾਰ। ਕਿ ਜੇ ਉਹਦਾ ਤੁਸੀਂ ਰੱਬ ਦਾ ਦੀਦਾਰ ਕਰਨਾ ਹੈ ਤੇ ਫਿਰ ਉਸ ਬੰਦੀ ਦੇ ਵਿੱਚ, ਬੰਦੀ ਡਿਸਪਲਿਨ ਹੈ, ਰਹਿਤ ਹੈ, ਬੰਦੀ ਉਹ ਉਸਦੇ ਹੁਕਮ ਨੂੰ ਮੰਨਣਾ। ਤੇ ਬੰਦੀ ਔਰ ਬੰਦਗੀ ਜਿਹੜੀ ਹੈ
ਬੰਦੀ 'ਚ ਉਹੀ ਪੈਂਦਾ। ਇਹ ਪਿਆਰ ਦੀ ਬੰਦੀ ਹੈ, ਕੋਈ ਜ਼ਬਰਦਸਤੀ ਦਾ ਹੱਠ ਨਹੀਂ ਹੈ। ਇਹ ਤੁਹਾਡਾ ਪਿਆਰ ਦੀ ਇਬਾਦਤ ਹੈ। ਜਦੋਂ ਤੁਸੀਂ ਬੰਦਗੀ 'ਚ ਆ ਜਾਂਦੇ ਹੋ ਤੇ ਫਿਰ ਤੁਸੀਂ ਉਹਦੇ ਬੰਦੇ ਬਣ ਜਾਂਦੇ ਹੋ। ਤੇ ਜਦੋਂ ਤੁਸੀਂ ਉਹਦੇ ਬੰਦੇ ਹੋ ਤੇ ਉਹੀ ਤੁਸੀਂ ਬੰਦੀ ਹੋ ਉਸ ਦੇ, ਤੁਸੀਂ ਉਸ ਨੂੰ ਹੀ ਕਹਿੰਦੇ ਹੋ ਕਿ ਭਾਈ ਮੈਂ ਗੁਲਾਮ, ਮੈਂ ਬੰਦਾ, ਬੈ ਖਰੀਦ ਸੱਚ ਸਾਹਿਬ ਮੇਰਾ। ਜਿਵੇਂ ਜਦੋਂ ਤੁਸੀਂ ਜ਼ਮੀਨ ਬੈ ਕਰ ਲੈਂਦੇ ਹੋ, ਤੁਸੀਂ ਖਰੀਦ ਲੈਂਦੇ ਸੀ, ਫਿਰ ਜ਼ਮੀਨ ਤੁਹਾਡੀ ਸੀ ਕਿ ਮੈਂ ਤਾਂ ਤੇਰਾ ਬੰਦਾ ਹੈ, ਮੈਂ ਬੰਦਾ ਬੈ ਖਰੀਦ, ਤੂੰ ਮੈਨੂੰ ਖਰੀਦਿਆ ਹੋਇਆ ਸੱਚ ਸਾਹਿਬ, ਤੂੰ ਮੇਰਾ ਸੱਚਾ ਸਾਹਿਬ ਹੈ। ਔਰ ਇਹੀ ਮੰਗ ਬਾਬਾ ਫਰੀਦ, ਜਦੋਂ ਉਹਨਾਂ ਦਾ ਅਸੀਂ ਇਹ ਸ਼ਬਦ ਪੜ੍ਹਦੇ ਹਾਂ ਕਿ ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦੈ ਖੈਰ ਦੀਜੈ ਬੰਦਗੀ, ਕਿ ਤੇਰੀ ਪਨਾਹ 'ਚ ਆ ਗਏ, ਤੂੰ ਖੁਦਾ ਹੈ ਔਰ ਜੇ ਤੂੰ ਖੈਰ ਦੇਣੀ ਹੈ ਤੇ ਇਹੀ ਖੈਰ ਦੇ ਕਿ ਆਪਣੀ ਬੰਦਗੀ ਦੇ। ਔਰ ਅੱਜ ਭਾਈ ਗੁਰਦਾਸ ਜੀ ਦਾ ਕਵਿਤ ਸਵਈਆ 283 ਨੰਬਰ ਅਸੀਂ ਵਿਚਾਰ ਅਧੀਨ ਲਿਆਂਦਾ ਇਸੇ ਥਾਟ ਨੂੰ ਹੀ ਕਿ ਜਦੋਂ ਅਸੀਂ ਰੱਬ ਦੇ ਦਰ ਦੇ ਉੱਤੇ ਖਲੋ ਕੇ ਉਸ ਬੰਦਗੀ ਦੇ ਨਾਲ ਮਾਲਾ ਮਾਲ ਹੋ ਕੇ, ਸਰਸ਼ਾਰ ਹੋ ਕੇ ਉਸ ਦਾ ਹੀ ਹੋ ਜਾਂਦੇ ਆ, ਫਿਰ ਕੀ ਤਬਦੀਲੀ ਹੁੰਦੀ ਹੈ। ਸ਼੍ਰੀ ਗੁਰੂ ਸ਼ਬਦ ਸੁਨ ਸ਼ਰਵਨ ਕਪਟ ਖੁੱਲੇ, ਨਾਦੈ ਮਿਲ ਨਾਦ ਅਨਹਦ ਲਿਵਲਾਈ ਹੈ, ਗਾਵਤ ਸ਼ਬਦ ਰਸ ਰਸਨਾ ਰਸਾਇਨ ਕੈ, ਨਿਝਰ ਅਪਾਰ ਧਾਰ ਭਾਠੀ ਕੈ ਚੁਆਈ ਹੈ, ਹਿਰਦੈ ਨਿਵਾਸ ਗੁਰ ਸ਼ਬਦ ਨਿਧਾਨ ਗਿਆਨ, ਧਾਵਤ ਬਰਜ ਉਨ ਮਨ ਸੁਧ ਪਾਈ ਹੈ, ਸ਼ਬਦ ਆਵੇਸ਼ ਪਰਮਾਰਥ ਪ੍ਰਵੇਸ਼ ਧਾਰ, ਦਿਬ ਦੇ ਦਿਬ ਜੋਤ ਪ੍ਰਗਟ ਦਿਖਾਈ ਹੈ। ਕਿ ਜਦੋਂ ਅਸੀਂ ਬੰਦਗੀ ਦੇ ਵਿੱਚ ਉਹ ਮੁਕਾਮ ਹਾਸਲ ਕਰਦੇ ਹਾਂ ਕਿ ਰੱਬ ਦੇ ਨਾਲ ਇੱਕ ਮਿਕਤਾ ਹੋ ਜਾਂਦੀ ਹੈ ਤੇ ਸ਼੍ਰੀ ਗੁਰੂ ਸ਼ਬਦ ਸੁਣ ਸ਼ਰਵਨ ਕਪਾਟ ਖੁੱਲੇ, ਉਸ ਵਾਹਿਗੁਰੂ ਦੇ ਨਾਂ ਦਾ ਸੁਣਨਾ, ਸਾਡੇ ਦਿਲ 'ਚ ਉਹਦਾ ਵਸਣਾ, ਸਾਡੇ ਅੰਦਰ ਜਿਹੜੀ ਅਗਿਆਨਤਾ ਦੇ, ਜਿਹੜੇ ਮੂਰਖਪਣੇ ਦੇ, ਜਿਹੜੇ ਇਗਨੋਰੈਂਸ ਦੇ ਦਰਵਾਜ਼ੇ ਬੰਦ ਸੀ ਉਹ ਖੁੱਲ ਜਾਂਦੇ ਨੇ। ਕਪਾਟ ਕਹਿੰਦੇ ਨੇ ਦਰਵਾਜ਼ੇ ਨੂੰ, ਕਿ ਉਹ ਕਪਾਟ ਅੰਦਰ ਗਿਆਨ ਦਾ ਚਾਨਣ, ਗਿਆਨ ਦਾ ਨੂਰ ਸਾਡੇ ਅੰਦਰ ਜਿਹੜਾ ਉਹ ਪ੍ਰਕਾਸ਼ਮਾਨ ਹੋ ਜਾਂਦਾ ਹੈ, ਸਾਡੇ ਅੰਦਰ ਆ ਕੇ ਵਸ ਜਾਂਦਾ ਹੈ। ਨਾਦੈ ਮਿਲ ਨਾਦ ਅਨਹਦ ਲਿਵਲਾਈ ਹੈ ਕਿ ਜਦੋਂ ਅਸੀਂ ਐਬਜ਼ੌਰਵ ਹੋ ਜਾਂਦੇ ਹਾਂ ਉਸ ਵਾਹਿਗੁਰੂ ਦੇ ਪਿਆਰ ਦੀ ਧੁਨ ਦੇ ਵਿੱਚ, ਪਿਆਰ ਦੇ ਉਸ ਰਿਦਮ ਦੇ ਵਿੱਚ, ਨਾਦੈ ਮਿਲ ਨਾਦ, ਕਿ ਸਾਡੇ ਅੰਦਰ ਦਾ ਨਾਦ, ਨਾਦ ਕਹਿੰਦੇ ਨੇ ਸ਼ਬਦ ਨੂੰ, ਉਹ ਉਸ ਰੱਬ ਦੇ ਨਾਲ ਇੱਕ ਮਿਕਤਾ ਹਾਸਲ ਹੁੰਦਾ ਹੈ, ਕਰ ਦਿੱਤਾ। ਅਨਹਦ ਲਿਵਲਾਈ, ਅਨਹਦ ਹੁੰਦਾ ਹੈ ਅਨਸਟਰਕ ਮੈਲੋਡੀ। ਮੈਲੋਡੀ ਕੀ ਹੈ? ਜਦੋਂ ਪਾਣੀ ਦਾ ਨਾਲਾ ਜਾਂ ਦਰਿਆ ਵਗਦਾ ਹੈ, ਉਹ ਪੱਥਰ ਦੇ ਨਾਲ ਟਕਰਾਉਂਦਾ ਹੈ, ਇੱਕ ਆਵਾਜ਼ ਨਿਕਲਦੀ ਹੈ, ਉਹਨੂੰ ਕਲ ਕਲ ਦੀ ਆਵਾਜ਼, ਉਹ ਇੱਕ ਮਿਊਜ਼ਿਕ ਹੈ। ਮਿਊਜ਼ਿਕ ਕਦੇ ਪੈਦਾ ਨਹੀਂ ਹੁੰਦਾ ਜਦੋਂ ਤੱਕ ਦੋ ਚੀਜ਼ਾਂ ਦਾ ਟਕਰਾਅ ਨਾ ਹੋਏ, ਉਸ ਚੋਂ ਹੀ ਮਿਊਜ਼ਿਕ ਨਹੀਂ। ਜਦੋਂ ਹਾਰਮੋਨੀਅਮ ਵਜਾਇਆ ਜਾਂਦਾ ਹੈ, ਤੁਸੀਂ ਜਿਹੜਾ ਪੱਖਾ ਜਿਹਨੂੰ ਕਹਿੰਦੇ ਨੇ, ਉਹ ਹਵਾ ਹੁੰਦੀ ਹੈ, ਹਵਾ ਹੀ ਅਲਟੀਮੇਟਲੀ ਉਹ ਆਵਾਜ਼ ਪੈਦਾ ਕਰਦੀ ਹੈ। ਪਰ ਜਿਹੜੀ ਰੱਬ ਦੇ ਨਾਲ ਜਦੋਂ ਤੁਹਾਡੀ ਲਿਵ ਲੱਗ ਜਾਂਦੀ ਹੈ, ਉਸ ਦੇ ਨਾਲ ਤੁਹਾਡੀ ਜਿਹਨੂੰ ਲੋ ਲੱਗਣਾ ਕਹਿੰਦੇ, ਲੋ ਲੱਗ ਜਾਂਦੀ ਹੈ, ਫਿਰ ਜਿਹੜਾ ਅੰਦਰ ਮਿਊਜ਼ਿਕ ਵੱਜ ਰਿਹਾ ਹੁੰਦਾ ਹੈ, ਆਨੰਦ ਦਾ, ਪਲੇਸ਼ਰ ਦਾ, ਸ਼ਾਦੀ ਦਾ, ਉਸ ਦੇ ਲਈ ਕੋਈ ਮਿਊਜ਼ਿਕ ਨਹੀਂ ਚਾਹੀਦਾ ਹੁੰਦਾ। ਉਹੀ ਉਹਨੂੰ ਅਨਹਦ ਕਹਿੰਦੇ ਨੇ। ਅਨਹਦ ਲਿਵਲਾਈ ਹੈ, ਗਾਵਤ ਸ਼ਬਦ ਰਸ ਰਸਨਾ ਰਸਾਇਨ, ਕਿ ਜਦੋਂ ਫਿਰ ਤੁਹਾਡੇ ਮੂੰਹ ਚੋਂ ਰੱਬ ਦਾ ਨਾਂ ਨਿਕਲਦਾ ਹੈ, ਉਸ ਦਾ ਤੁਸੀਂ ਪਿਆਰ ਦੇ ਨਾਲ ਉਸ ਦੇ ਗੁਣ ਗਾਇਨ ਕਰਦੇ ਹੋ, ਤੇ ਇਵੇਂ ਹੀ ਹੁੰਦਾ ਹੈ ਕਿ ਉਹ ਟ੍ਰੈਸ਼ਰ ਹਾਊਸ ਆਫ ਪਲੇਸ਼ਰਸ ਹੈ, ਕਿ ਜਿਵੇਂ ਸਾਰੇ ਖਜ਼ਾਨਿਆਂ ਦਾ ਖਜ਼ਾਨਾ ਰਸ ਰਸਨਾ ਰਸਾਇਨ ਕੈ, ਰਸਾਇਨ ਯੂਜਲੀ ਟੌਨਿਕ ਨੂੰ ਕਹਿੰਦੇ ਨੇ, ਕਿ ਭਾਈ ਜਿਵੇਂ ਤੁਹਾਡੇ ਅੰਦਰ ਉਹ ਹਮੇਸ਼ਾ ਹੀ ਐਲਿਕਜ਼ਰ ਆਫ ਲਵ ਜਿਹੜਾ ਹੈ, ਉਹ ਪਿਆਰ ਦੀ ਟੌਨਿਕ ਤੁਹਾਡਾ ਅੰਦਰ ਸਾਰੇ ਭਰੀ ਹੁੰਦੀ ਹੈ, ਨਿਝਰ ਅਪਾਰ ਧਾਰ ਭਾਠੀ ਕੈ ਚੁਆਈ ਹੈ। ਹੁਣ ਇਹਦੇ 'ਚ ਇੱਕ ਫਰਨੈਸ ਨੂੰ ਐਜ਼ ਏ ਮੈਟਾਫਰ ਯੂਜ਼ ਕੀਤਾ ਹੈ ਕਿ ਜਦੋਂ ਕੋਈ ਚੀਜ਼ ਐਵੈਪੋਰੇਟ ਹੁੰਦੀ ਹੈ ਤਾਂ ਉਹਦੇ ਉੱਪਰਲੇ ਫਰਨੈਸ ਤੇ ਜਾ ਕੇ ਉਹ ਠੰਡਾ ਹੋ ਕੇ ਉਹਦਾ ਤੁਪਕਾ ਤੁਪਕਾ ਉਹਦੇ 'ਚ ਡਿੱਗ ਰਿਹਾ ਹੁੰਦਾ ਹੈ, ਭੱਠੀ ਦਾ, ਜਿਹੜੀ ਤਪੀ ਹੋਈ ਭੱਠੀ ਹੈ। ਸੋ ਇਹ ਉਵੇਂ ਹੀ ਹੈ ਕਿ ਜਦੋਂ ਪਿਆਰ ਦੀ ਧਾਰ, ਸਪਰਿੰਗ ਆਫ ਲਵ ਤੁਹਾਡੇ ਅੰਦਰ ਫੁੱਟਦਾ ਤੇ ਉਸ ਚੋਂ ਨਿਝਰ ਹੁੰਦਾ ਜਿਹੜਾ ਅਨਬ੍ਰੋਕਨ, ਟਿਪ 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 ਕਰਕੇ, ਜਿਵੇਂ ਭੱਠੀ ਚੋਂ ਰਸ ਚੋ ਕੇ ਇਕੱਠਾ ਹੋ ਰਿਹਾ ਹੁੰਦਾ ਉਸ ਠੰਡੀ ਫਲਾਸਕ ਦੇ ਵਿੱਚ, ਇਵੇਂ ਤੁਹਾਡਾ ਅੰਦਰ ਉਸ ਪਿਆਰ ਦੇ ਰਸ ਦੇ ਵਿੱਚ ਸਰਸ਼ਾਰ ਹੁੰਦਾ ਹੈ। ਹਿਰਦੈ ਨਿਵਾਸ ਗੁਰ ਸ਼ਬਦ
ਨਿਦਾਨ ਗਿਆਨ ਧਾਵਤ ਬਰਜ ਉਨ ਮਨ ਸੁਧ ਪਾਈ ਹੈ। ਤੁਹਾਡੇ ਅੰਦਰ ਰੱਬ ਦਾ ਨਾਂ ਵਸ ਜਾਂਦਾ ਹੈ। ਉਹ ਸਾਰਿਆਂ ਦਾ ਨਿਦਾਨ ਕਹਿੰਦੇ ਨੇ ਖਜ਼ਾਨੇ ਨੂੰ, ਗਿਆਨ ਦਾ ਖਜ਼ਾਨਾ ਹੈ, ਜੀ। ਟ੍ਰੈਜਰ ਆਫ ਟਰੂ ਨੌਲੇਜ ਹੈ। ਧਾਵਤ ਬਰਜ, ਹੁਣ ਤੁਹਾਡਾ ਮਨ 10 ਡਾਇਰੈਕਸ਼ਨਾਂ ਦੇ ਵਿੱਚ ਨਹੀਂ ਦੌੜਦਾ। ਧਾਵਤ ਜਿਹੜਾ ਮਨ ਦਾ ਭੱਜਣਾ ਹੈ, ਉਹ ਬਰਜ ਉਹ ਰੁਕ ਜਾਂਦਾ ਹੈ। ਉਨ ਮਨ ਸੁਧ ਪਾਈ ਹੈ, ਤੁਹਾਡੇ ਅੰਦਰ ਉਹ ਗਿਆਨ ਆ ਜਾਂਦਾ ਹੈ ਜਿਸ ਨੂੰ ਕਬੀਰ ਸਾਹਿਬ ਨੇ ਵੀ ਫਰਮਾਇਆ ਸੀ ਕਿ ਇਸ ਮਨ ਲਓ ਜੋ ਉਨ ਮਨ ਰਹੇ ਤੋ ਤੀਨ ਲੋਕ ਕੀ ਬਾतें ਕਹੇ, ਜਿਹੜੀ ਫਿਰ ਆਮ ਲੋਕਾਂ ਨੂੰ ਦੇਖ ਨਹੀਂ ਸਕਦੇ। ਪਾਸਟ ਦੇ ਵਿੱਚ, ਪ੍ਰੈਜ਼ੈਂਟ ਦੇ ਵਿੱਚ, ਫਿਊਚਰ ਦੇ ਵਿੱਚ ਜਦੋਂ ਅਸੀਂ ਮਨ ਨੂੰ ਡੱਕ ਲਿਆ, ਹੋਰ ਪਾਸਿਓਂ ਹਟ ਗਿਆ, ਇਸ ਮਨ ਲਓ ਜੋ ਉਨ ਮਨ ਰਹੇ ਤੋ ਤੀਨ ਲੋਕ ਕੀ ਬਾतें ਕਹੇ। ਉਹੀ ਭਾਈ ਗੁਰਦਾਸ ਕਹਿੰਦੇ ਨੇ, ਉਨ ਮਨ ਸੁਧ ਪਾਈ ਹੈ ਸ਼ਬਦ ਆਵੇਸ਼ ਪਰਮਾਰਥ ਪ੍ਰਵੇਸ਼ ਧਾਰ। ਜਦੋਂ ਅੰਦਰ ਰੱਬ ਦਾ ਸ਼ਬਦ ਆ ਕੇ ਵਸ ਜਾਂਦਾ ਹੈ, ਉਹਦਾ ਆਵੇਸ਼ ਹੁੰਦਾ ਹੈ, ਫਿਰ ਕੀ ਹੁੰਦਾ ਹੈ? ਦਿਵ ਦੇ ਦਿਵ ਜੋਤ ਪ੍ਰਗਟ ਦਿਖਾਈ ਹੈ ਕਿ ਜਿਹੜੇ ਰੱਬ ਦੀ ਜੋਤ ਹੈ ਉਹ ਤੁਹਾਡੇ ਚੋਂ ਰੇਡੀਏਟ ਹੁੰਦੀ ਹੈ। ਜਦੋਂ ਅਸੀਂ ਕਹਿੰਦੇ ਹਾਂ ਜੀ ਫਲਾਂ ਦੇ ਦੀਦਾਰ ਕੀਤਿਆਂ ਹੀ ਠੰਡ ਪੈ ਗਈ, ਉਹ ਉਸ ਦਾ ਸਰੀਰ ਨਹੀਂ ਹੁੰਦਾ, ਉਹਦੇ ਅੰਦਰ ਜਿਹੜੇ ਰੱਬ ਨਾਲ ਜੁੜੇ ਹੋਏ ਲੋਕ ਹੁੰਦੇ ਨੇ, ਸਿੱਧ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਬ੍ਰਹਮ ਗਿਆਨੀ, ਸੰਤ, ਬਾਬਾ, ਜਾਲੀ ਬਾਬੇ ਨਹੀਂ ਚੋਲੇ ਪਾ ਕੇ ਫਰੌਡੀਏ, ਜਿਹੜੇ ਸੱਚਮੁੱਚ ਰੱਬ ਦੇ ਪਿਆਰ 'ਚ ਨੇ, ਦਿਵ ਦੇ ਦਿਵ ਜੋਤ ਪ੍ਰਗਟ ਦਿਖਾਈ ਹੈ। ਉਹਨਾਂ ਦੇ ਅੰਦਰੋਂ ਉਹ ਡਿਵਾਈਨ ਲਾਈਟ ਗਲੋ ਕਰਦੀ ਹੈ ਔਰ ਉਹ ਚਾਰ ਚਫੇਰੇ ਉਸ ਚਾਨਣ ਨੂੰ ਦਿੰਦੀ ਹੈ। ਉਹਨਾਂ ਨੂੰ ਮਿਲਣ ਦੇ ਨਾਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਤੇਰਾ ਨਾਮ ਚਿਤਾਵੇ, ਫਿਰ ਇਵੇਂ ਜੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਸ਼ੁਰੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV4, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।